ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਨੈਟਵਰਕ ਦੇ ਨਾਲ YouTube, Facebook, TikTok, Instagram ਤੇ ਸਾਰੇ ਸੁਣਨ ਤੇ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਤੇ 21 ਅਗਸਤ 2025 ਦੇ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। जी बहुत बहुत धन्यवाद तुहाडा परवीन जी। सब देखने वाले और सुनने वाले सरकारयोग ਸਰੋਤਿਆਂ समेत दर्शकों समेत सब ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। 21 ਅਗਸਤ ਸਾਲ 2025 ਦਾ ਦਿਨ ਡੁੱਬ ਰਿਹਾ ਹੈ ਜੀ ਅਮਰੀਕਾ ਜੀ ਔਰ ਪਾਕਿਸਤਾਨ 'ਚ 22 ਅਗਸਤ 2025 ਦਾ ਦਿਨ ਹੈ ਜਿਹੜਾ ਉਹ ਚੜ ਚੁੱਕਿਆ ਬੇਸ਼ੱਕ ਝੜੀ ਵਾਲਾ ਹੀ ਚੜਿਆ ਹੋਵੇ। ਮਸੂਦ ਪਹਿਲੀ ਖਬਰ ਵਾਲੇ ਵਧਦੇ ਹਾਂ। 9 ਮਈ ਦਾ ਇੱਕ ਦਿਨ ਤੇ ਇਮਰਾਨ ਖਾਨ ਤੇ 8 ਮੁਕੱਦਮੇ। ਸੁਪਰੀਮ ਕੋਰਟ ਦੇ ਨੇ 8 ਮੁਕੱਦਮਿਆਂ ਦੀ ਵਿੱਚ ਜ਼ਮਾਨਤ ਦੇ ਛੱਡੀ। ਇਹ ਬੈਂਚ ਵੀ ਟੁੱਟਿਆ ਸੁਪਰੀਮ ਕੋਰਟ ਦਾ। ਅਤਾ ਤਾਰੜ ਹੋਰਾਂ ਦਾ ਬਿਆਨ ਵੀ ਆਇਆ। ਵੱਡੀ ਖਬਰ ਕੀ ਹੈ? ਵੱਡੀ ਖਬਰ ਆਪ ਇਮਰਾਨ ਖਾਨ ਦੀ ਜ਼ਮਾਨਤ ਹੋ ਜਾਣਾ ਹੀ ਹੈ ਜੀ। ਬਿਲਕੁਲ ਤੁਸੀਂ ਠੀਕ ਦੱਸਿਆ। 9 ਮਈ ਜਦੋਂ ਇਮਰਾਨ ਖਾਨ ਦੀ ਗ੍ਰਿਫਤਾਰੀ ਹੋਈ ਪੂਰੇ ਮੁਲਕ ਦੇ ਵਿੱਚ ਹੰਗਾਮੇ ਹੋਏ। ਇਮਰਾਨ ਖਾਨ ਤੇ ਇਲਜ਼ਾਮ ਆਏ ਨਾ ਮੁਕੱਦਮਿਆਂ 'ਚ ਕਿ ਉਹਨਾਂ ਨੇ ਆਪਣੇ ਹਾਮੀਆਂ ਰਾਹੀਂ ਪਾਕਿਸਤਾਨੀ ਫੌਜ ਖਿਲਾਫ ਮੁਲਕ ਦੇ ਖਿਲਾਫ ਬਗਾਵਤ ਹੈ ਜਿਹੜੀ ਉਹਦੀ ਲਹਿਰ ਨੂੰ ਜ਼ੋਰ ਦਿੱਤਾ ਔਰ ਆਖਿਆ ਕਿ ਸਿਵਲ ਨਾਫਰਮਾਨੀ ਹੈ ਜਿਹੜੀ ਉਹ ਕਰੋ। ਉਹਦੇ ਵਿੱਚ ਹੁਣ ਸੁਪਰੀਮ ਕੋਰਟ 'ਚ ਜਦੋਂ ਪ੍ਰੋਸੀਕਿਊਟਰ ਪੰਜਾਬ ਦੇ ਜਿਹੜੇ ਪ੍ਰੋਸੀਕਿਊਟਰ ਨੇ ਔਰ ਬਾਕੀ ਸਾਰੇ ਜਿਹੜੇ ਇਹਨਾਂ ਨੇ ਜਦੋਂ ਪੇਸ਼ ਹੋ ਕੇ ਸਰਕਾਰੀ ਵਕੀਲਾਂ ਨੇ ਬਿਆਨ ਦਿੱਤੇ ਤੇ ਉਹਦੇ 'ਚ ਫਿਰ ਆਖਿਆ ਗਿਆ ਕਿ ਜੀ ਤੁਸੀਂ ਕੋਈ ਪ੍ਰੂਫ ਆ ਜਿਹੜਾ ਉਹ ਦੇ ਨਹੀਂ ਸਕੇ। ਇਸ ਬੈਂਚ ਦੀ ਪ੍ਰਧਾਨਗੀ ਆਪ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਅਫਰੀਦੀ ਹੁਣੇ ਕਰਨ ਦੇ ਸਨ। ਇਸ ਤੋਂ ਪਹਿਲਾਂ ਜਿਹੜਾ ਬੈਂਚ ਬੈਠਾ ਉਥੋਂ ਇੱਕ ਜੱਜ ਨੂੰ ਕੱਢ ਦਿੱਤਾ ਗਿਆ ਔਰ ਦੂਸਰੇ ਨੂੰ ਪਾ ਦਿੱਤਾ ਗਿਆ। ਬੈਂਚ ਟੁੱਟਾ ਨਹੀਂ ਗਿਆ, ਬੈਂਚ 'ਚ ਬਦਲਾਅ ਆ ਜਿਹੜਾ ਬਦਲਾਅ ਤੋਂ ਬਾਅਦ ਫਿਰ ਵਕਫਾ ਵੀ ਅਦਾਲਤੀ ਆਇਆ। ਫਿਰ ਅਦਾਲਤੀ ਵਕਫੇ ਤੋਂ ਬਾਅਦ ਇਹ ਬਕਾਇਦਾ ਇਮਰਾਨ ਖਾਨ ਨੂੰ 8 ਕੇਸਾਂ ਦੇ ਵਿੱਚ ਜ਼ਮਾਨਤ ਜਿਹੜੀ ਉਹ ਦੇ ਦਿੱਤੀ ਗਈ। ਹੁਣ ਇਮਰਾਨ ਖਾਨ ਨੂੰ ਜ਼ਮਾਨਤ ਦਿੱਤੀ ਗਈ, ਪੂਰੇ ਮੁਲਕ ਦੇ ਵਿੱਚ ਹਾਲਾ ਮਚ ਗਈ ਕਿ ਇੱਕ ਵੱਡਾ ਕੇਸ ਬਗਾਵਤ ਦਾ ਜਿਹੜਾ ਮੁਲਕ ਦੇ ਨਾਲ ਗਦਾਰੀ ਦਾ ਔਰ ਪਿਛਲੇ ਦਿਨਾਂ ਤੋਂ ਖਬਰਾਂ ਇਹ ਗਰਮ ਸਨ। ਪੱਤਰਕਾਰ ਨੇ ਜੀਓ ਟੀਵੀ ਤੇ ਸੁਹੇਲ ਵੜਾਇਚ ਹੋਣੇ ਜੰਗ ਮੀਡੀਆ ਗਰੁੱਪ ਦੇ ਉਹਨਾਂ ਵੱਲੋਂ ਸੀਗਾ ਕਿ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਹੋਣਾ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਉਹਨਾਂ ਨੇ ਆਪਣੇ ਇੱਕ ਕਾਲਮ 'ਚ ਲਿਖਿਆ ਹੈ ਕਿ ਆਸਮ ਮੁਨੀਰ ਹੋਣਾ ਨੇ ਕਿਹਾ ਕਿ ਜੇ ਇਮਰਾਨ ਖਾਨ ਦਿਲੋਂ ਮਾਫੀ ਮੰਗ ਲਵੇ ਤਾਂ ਕੋਈ ਰਾਹ ਨਿਕਲ ਸਕਦਾ ਹੈ। ਉਹ ਅਸੀਂ ਡਿਸਕਸ ਵੀ ਕੀਤੀ ਸੀ ਪਰ ਕਿ ਉਹ ਮੇਰਾ ਨਹੀਂ ਖਿਆਲ ਕਿ ਇਮਰਾਨ ਖਾਨ ਮਾਫੀ ਵਾਲੇ ਪਾਸੇ ਆਵੇ। ਇਧਰੋਂ ਇਹ ਮਾਮਲਾ ਇਹ ਕਾਲਮ ਹੋਇਆ ਪਾਕਿਸਤਾਨੀ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ISPR ਜਿਹੜਾ ਉਹਦੇ ਪ੍ਰਧਾਨ ਬਹਿ ਕੇ ਕਹਿਣ ਕਿ ਜੀ ਨਾ ਸੁਹੇਲ ਵੜਾਈ ਹੋਣਾ ਦੇ ਨਾਲ ਜਾਂ ਕਿਸੇ ਹੋਰ ਪੱਤਰਕਾਰ ਦੇ ਨਾਲ ਫੌਜ ਮੁਖੀ ਦੀ ਇਸ ਮਾਮਲੇ ਤੇ ਕੋਈ ਗੱਲ ਹੋਈ, ਨਾ ਉਹਨਾਂ ਨੇ ਕੋਈ ਮਾਫੀ ਦੀ ਗੱਲ ਕੀਤੀ ਹੈ, ਨਾ ਉਹਨਾਂ ਦੀ ਕੋਈ ਸਿਆਸੀ ਗੱਲਬਾਤ ਹੈ ਜਿਹੜੀ ਹੋਈ। ਉਹ ਸਫਾਈਆਂ ਦੇਣ ਦੇ ਨੇ ਵੀ ਗੱਲ ਹੈ ਜਿਹੜੀ ਉਹ 3 4 5 6 ਦਿਨ ਪੁਰਾਣੀ ਹੈ। ਵਜ਼ਾਹਤਾਂ ਤੁਸੀਂ ਹੁਣ ਦੇਣ ਦੇ ਜੇ। ਉਧਰੋਂ ਇਹ ਪ੍ਰੈਸ ਕਾਨਫਰੰਸ ਚੱਲਣ ਦੀ ਤੇ ਉਧਰੋਂ ਸੁਪਰੀਮ ਕੋਰਟ ਪਾਕਿਸਤਾਨ ਦਾ ਫੈਸਲਾ ਜਿਹੜਾ ਉਹ ਆ ਜਾਂਦਾ। ਉਹ ਜਨਾਬ ਢੋਲ ਵੱਜਦੇ, ਇਮਰਾਨ ਖਾਨ ਦੇ ਹਾਮੀ ਬਾਹਰ ਨਿਕਲਦੇ, ਜਸ਼ਨ ਮਨਾਉਂਦੇ, ਸਭ ਕੁਝ ਹੁੰਦਾ ਹੈ। ਇਹਦੇ ਤੇ ਫਿਰ ਹਕੂਮਤੀ ਵਜ਼ੀਰ ਜਿਹੜੇ ਨੇ ਅਤਾ ਤਾਰੜ ਹੋਣੇ ਉਹ ਕਹਿੰਦੇ ਨੇ ਕਿ ਇੰਡੇ ਢੋਲ ਵਜਾਉਣ ਦੀ ਲੋੜ ਨਹੀਂ ਕਿ ਇਮਰਾਨ ਖਾਨ ਬਾਹਰ ਨਹੀਂ ਹੋਣ ਲੱਗਾ। ਉਹਦੇ ਉੱਤੇ 190 ਮਿਲੀਅਨ ਪਾਉਂਡ ਦਾ ਜਿਹੜਾ ਕੇਸ ਆ ਉਹ ਹੈ। ਕੁਝ ਹੋਰ ਵੱਡੇ ਕੇਸ ਨੇ ਪਰ ਫਿਲਹਾਲ ਅਦਾਲਤੋਂ ਇਸ ਕਹਿ ਲਵੋ ਕਿ ਜ਼ਮਾਨਤ ਤੋਂ ਬਾਅਦ ਇਮਰਾਨ ਖਾਨ ਦੇ ਵਕੀਲ ਔਰ ਉਹਨਾਂ ਦੇ ਹਾਮੀ ਬੈਰਿਸਟਰ ਲਤੀਫ ਖੋਸਾ ਉਹਨਾਂ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਜੀ ਅੱਜ ਅਦਾਲਤਾਂ 'ਚ ਸਾਬਤ ਹੋ ਗਿਆ ਹੈ ਕਿ ਇਮਰਾਨ ਖਾਨ ਤੇ ਜਿੰਨੇ ਮੁਕੱਦਮੇ ਬਣਾਏ ਗਏ ਨੇ ਸਿਰਫ ਇਲਜ਼ਾਮਾਂ ਦੇ ਸਿਰ ਤੇ ਨੇ, ਇਹਨਾਂ ਦੀ ਹਕੀਕਤ ਕੋਈ ਵੀ ਨਹੀਂ ਹੈ। ਸਰਕਾਰੀ ਵਕੀਲ ਸਰਕਾਰੀ ਮਸ਼ੀਨਰੀ ਹੈ ਜਿਹੜੀ ਉਹ ਇਮਰਾਨ ਖਾਨ ਤੇ ਲਾਏ ਗਏ ਇਲਜ਼ਾਮਾਂ ਦੇ ਪ੍ਰੂਫ ਆ ਜਿਹੜੇ ਉਹ ਅਦਾਲਤ 'ਚ ਪੇਸ਼ ਨਹੀਂ ਕਰ ਸਕੀ। ਅਸੀਂ ਬਾਕੀ ਸਟੇਜਸ ਦੇ ਉੱਤੇ ਵੀ ਇਸ ਮੁਕੱਦਮੇ ਨੂੰ ਹੁਣ ਭਰਵੇਂ ਤਰੀਕੇ ਦੇ ਨਾਲ ਲੜਾਂਗੇ। ਲਤੀਫ ਖੋਸਾ ਉਹਨਾਂ ਦਾ ਇਹ ਵੀ ਆਖਣਾ ਸੀਗਾ ਕਿ ਅੱਜ ਦੇ ਇਸ ਫੈਸਲੇ ਤੋਂ ਲੱਗ ਰਿਹਾ ਆ ਕਿ ਅਦਾਲਤਾਂ ਦੇ ਗੱਲ ਦੇ ਵਿੱਚ ਉੱਕਾ ਹੀ ਪਟਾ ਨਹੀਂ, ਕਿਤੇ ਨਾ ਕਿਤੇ ਉਹਨਾਂ ਦੀ ਆਜ਼ਾਦੀ ਜਿਹੜੀ ਹੈ ਵੀ ਹੈ। ਇਮਰਾਨ ਖਾਨ ਹਾਮੀ ਦੁਨੀਆ ਭਰ ਦੇ ਵਿੱਚ ਇਸ ਵੱਡੀ ਖਬਰ ਨੂੰ ਇੱਕ ਕਹਿ ਲਵੋ ਕਿ ਚੰਬੇ ਵਾਲੀ ਖਬਰ ਦੇ ਤੌਰ ਤੇ ਦੇਖ ਰਹੇ ਆ। ਕਮ ਅਜ਼ ਕਮ ਹਜੇ ਤੱਕ ਇਮਰਾਨ ਖਾਨ ਦੇ ਮੁਕੱਦਮੇ ਬਣ ਰਹੇ ਸਨ, ਇੱਕ ਤੋਂ ਬਾਅਦ ਦੂਜੀਆਂ ਗ੍ਰਿਫਤਾਰੀਆਂ ਪੈ ਰਹੀਆਂ ਸਨ। ਹਜੇ ਤੱਕ ਉਹਨਾਂ ਨੂੰ 14 ਸਾਲ ਕੈਦ ਦੀ ਸਜ਼ਾ ਹੈ ਜਿਹੜੀ ਉਹ ਵੀ ਕਹਿੰਦੇ ਮੈਂ ਵੀ ਅਦਾਲਤੀ ਫੈਸਲਾ ਹੀ ਹੈ। ਇਹਦੇ ਤੇ ਵੀ ਹੁਣ ਅੱਗੇ ਪਰ ਫਿਲਹਾਲ 9 ਮਈ ਦੇ ਜਿਹੜੇ ਮੁਕੱਦਮੇ ਨੇ ਉਹਨਾਂ ਸਾਰਿਆਂ 'ਚ ਸੁਪਰੀਮ ਕੋਰਟ ਪਾਕਿਸਤਾਨ ਤੋਂ ਪਾਕਿਸਤਾਨ ਦੀ ਸਭ ਤੋਂ ਵੱਡੀ ਅਦਾਲਤ ਤੋਂ ਇਮਰਾਨ ਖਾਨ ਨੂੰ ਜ਼ਮਾਨਤ ਮਿਲ ਗਈ ਜੀ। ਸੋ ਜੀ ਇੱਕ ਖਬਰ ਹੋਰ ਹੈਗੀ ਜੀ, ਇਹ ਅਲੀਮਾ ਖਾਨ ਹੋ ਰਹੀ ਹੈ ਇਮਰਾਨ ਖਾਨ ਹੋਰਾਂ ਦੀ ਜਿਹੜੀ ਭੈਣ ਹੈਗੀ ਬਹੁਤ ਐਕਟਿਵ ਨੇ ਅੱਜਕੱਲ ਤੇ ਸੁਣਿਆ ਹੈ ਕਿ ਜਿੱਦਾਂ ਹੀ ਇਹ ਜ਼ਮਾਨਤ ਦਾ ਫੈਸਲਾ ਹੋਇਆ ਹੈਗਾ ਉਸ ਤੋਂ ਬਾਅਦ ਅਲੀਮਾ ਖਾਨ ਹੋਰਾਂ ਦੇ ਪੁੱਤਰ ਨੂੰ ਚੁੱਕ ਲਿਆ ਗਿਆ। ਜੀ ਦਿਨੇ ਅਦਾਲਤੀ ਫੈਸਲਾ ਆਇਆ, ਰੌਲਾ ਰੱਪਾ ਹੋਇਆ। ਹਜੇ ਤੇ ਚਾਹ ਪੂਰੇ ਕਰਦੇ ਨਹੀਂ ਸੀਗੇ ਉਹ ਥੱਕੇ ਕਿ ਅਲੀਮਾ ਖਾਨ ਦਾ ਘਰ ਜਿਹੜਾ ਮਾਡਲ ਟਾਊਨ ਲਾਹੌਰ 'ਚ ਹੈ ਇਮਰਾਨ ਖਾਨ ਦੀ ਭੈਣ ਦਾ, ਉਹਦੇ ਤੇ ਕਹਿੰਦੇ ਨੇ ਕਿ 15-16 ਸਿਵਲ ਕੱਪੜਿਆਂ ਦੇ ਵਿੱਚ ਲੋਕ ਨੇ ਜਿਹੜੇ ਉਹ ਆਏ ਨੇ। ਆਮ ਖਿਆਲ ਕੀਤਾ ਜਾ ਰਿਹਾ ਹੈ ਕਿ ਲਾਈਨ ਇਨਫੋਰਸਮੈਂਟ ਏਜੰਸੀਜ਼ ਨੇ ਜਿਹੜੀਆਂ ਉਹਨਾਂ ਦੇ ਹੀ ਲੋਕ ਨੇ ਔਰ ਉਹਨਾਂ ਨੇ ਆ ਕੇ ਅਲੀਮਾ ਖਾਨ ਦਾ ਪੁੱਤਰ ਜਿਹੜਾ ਬਾਹਰੋਂ ਆਇਆ ਸੀਗਾ ਉਹਨੂੰ ਚੁੱਕ ਲਿਆ ਹੈ। ਚੁੱਕ ਕੇ ਉਹ ਨਾਲ ਲੈ ਗਏ ਨੇ। ਇਹਨੂੰ ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਕਹਿ ਰਹੀ ਹੈ ਕਿ ਅਲੀਮਾ ਖਾਨ ਦੇ ਘਰ ਦੇ ਉੱਤੇ ਹਮਲਾ ਹੋਇਆ ਆ। ਨਾਲ ਇਹ ਵੀ ਕਿਹਾ ਗਿਆ ਹੈ ਕਿ ਅੱਜ ਜਦੋਂ ਦਿਨ ਚੜ੍ਹੇਗਾ ਤੇ ਇਹਨਾਂ ਲੋਕਾਂ ਵੱਲੋਂ ਅਲੀਮਾ ਖਾਨ ਦੇ ਇਸ ਪੁੱਤਰ ਨੂੰ ਚੁੱਕਣ ਦੇ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਏਗਾ। ਇਹ ਚਾਦਰ ਚਾਰ ਦੀਵਾਰੀ ਹੈ ਜਿਹੜੀ ਉਹਦੀ ਪਾਮਾਲੀ ਕੀਤੀ ਗਈ ਹੈ। BBC ਨੇ ਆਪਣੀ ਖਬਰ ਦੇ ਵਿੱਚ ਆਖਿਆ ਕਿ ਮਾਡਲ ਟਾਊਨ ਲਾਹੌਰ ਤੋਂ ਚੁੱਕਿਆ ਗਿਆ ਮੁੰਡਾ ਜਿਹੜਾ ਇਹਦੇ ਮਾਮਲੇ ਦੇ ਉੱਤੇ ਪਾਰਟੀ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਸੁਣਾ ਛੱਡਿਆ ਹੈ ਕਿ ਇਹ ਹਕੂਮਤੀ ਬੁਖਲਾਹਟ ਹੈ ਜਿਹੜੀ ਉਹ ਹੋਈ ਹੈ ਔਰ ਇਹਦੇ ਪਿੱਛੇ ਹਕੂਮਤੀ ਕਾਨੂੰਨ ਦੇ ਜਿਹੜੇ ਵਜ਼ੀਰ ਔਰ ਸਪੋਕਸ ਪਰਸਨ ਨੇ ਉਹ ਨੇ ਹਾਂ ਇਹ ਕਨਫਰਮ ਹੈ ਕਿ ਅਲੀਮਾ ਖਾਨ ਦਾ ਮੁੰਡਾ ਜਿਹੜਾ ਉਹਨੂੰ
ਲਾਹੌਰੋਂ ਮਾਡਲ ਟਾਊਨ ਤੋਂ ਚੁੱਕ ਲਿਆ ਗਿਆ ਜੀ। ਮਸੂਦ ਹੜ੍ਹ ਦੀਆਂ ਖਬਰਾਂ ਤਾਂ ਅਸੀਂ ਪਹਿਲੇ ਵੀ ਆਪਣੇ ਜਿਹੜੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਪਏ ਗਏ ਹਾਂ, ਜੋ ਵੀ ਜਾਣਕਾਰੀ ਹੁੰਦੀ ਉਹ ਅਪਣਾਈ ਦੀ ਹੈ, ਪਰ ਭਾਰਤ ਵੱਲੋਂ ਬਗੈਰ ਇਤਲਾਹ ਦਿੱਤੇ ਗਏ ਸਤਲੁਜ ਦਰਿਆ ਦੇ ਵਿੱਚ ਪਾਣੀ ਖੋਲ ਦਿੱਤਾ ਗਿਆ ਤੇ ਸੁਣਿਆ ਕਿ ਅੱਧਾ ਕਸੂਰ ਸ਼ਹਿਰ ਡੁੱਬ ਗਿਆ। ਜੀ ਬਿਲਕੁਲ, ਬਾਬੇ ਬੁੱਲੇ ਸ਼ਾਹ ਦੀ ਨਗਰੀ ਜਿਹੜਾ 20 ਸ਼ਹਿਰ ਕਸੂਰ ਹੀ ਨਹੀਂ ਜੀ, ਸਤਲੁਜ ਦਰਿਆ ਦੇ ਨਾਲ ਇਹਦੇ ਕੰਢੇ ਜਿੰਨੇ ਵੀ ਸ਼ਹਿਰ ਲੱਗਦੇ ਨੇ ਨਾ ਉਹਨਾਂ ਸਾਰਿਆਂ ਦੇ ਵਿੱਚ ਹੜ੍ਹ ਜਿਹੜਾ ਉਹ ਆ ਗਿਆ ਹੈ। ਔਰ ਇਸ ਮਾਮਲੇ ਦੇ ਉੱਤੇ ਪਾਕਿਸਤਾਨ ਤੋਂ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਜਿਹੜੀ, ਉਹਨੇ ਕੋਈ ਹਫਤਾ 10 ਦਿਨ 15 ਦਿਨ ਪਹਿਲਾਂ ਕਹਿਤਾ ਸੀਗਾ ਕਿ ਅਗਲੇ 48 ਘੰਟਿਆਂ 'ਚ ਭਾਰਤ ਪਾਣੀ ਛੱਡ ਸਕਦਾ ਸਤਲੁਜ ਦਰਿਆ 'ਚ। ਉਹ ਸਤਲੁਜ 'ਚ ਨਾ ਛੱਡਿਆ ਗਿਆ, ਚਨਾਬ 'ਚ ਛੱਡਿਆ ਗਿਆ। ਇਸ ਵੇਲੇ ਪੂਰੇ ਪਾਕਿਸਤਾਨ 'ਚ ਬਾਰਿਸ਼ਾਂ ਦੇ ਨਾਲ ਹੁਣ ਤੱਕ ਸਾਡੇ ਜਦੋਂ ਖਬਰਾਂ ਅਸੀਂ ਤੁਹਾਨੂੰ ਸੁਣਾਉਂਦੇ 17 ਹਲਾਕਤਾਂ ਹੋਰ ਹੋ ਚੁੱਕੀਆਂ ਜੀ। ਇਹਨਾਂ 17 ਹਲਾਕਤਾਂ ਤੋਂ ਬਾਅਦ ਪੰਜਾਬ ਬਚਿਆ ਸੀਗਾ, ਗਿਲਗਿਤ ਬਲਤਿਸਤਾਨ 'ਚ ਵੀ ਰੋੜ ਆ ਗਿਆ, ਸਿੰਧ ਦੇ ਵਿੱਚ ਵੀ ਆ ਗਿਆ, ਖੈਬਰ ਪਖਤੂਨਖਵਾ ਜਿਹੜਾ ਉਹ ਵੀ ਡੁੱਬਾ ਪਿਆ ਔਰ ਅੰਨ੍ਹੇਵਾਹ ਮੌਤਾਂ ਹੋਣ ਰਹੀਆਂ ਉੱਥੇ ਸੈਂਕੜਿਆਂ ਦੇ ਵਿੱਚ। ਇੱਕ ਪੰਜਾਬ ਮਹਿਫੂਜ਼ ਸੀਗਾ, ਉਹ ਹੁਣ ਚਨਾਹ ਦਰਿਆ ਆ ਜਿਹੜਾ ਉਹਦੇ ਕੰਢੇ ਕਈ ਬੰਦ ਟੁੱਟ ਕੇ ਫਸਲਾਂ ਜਿਹੜੀਆਂ ਉਹ ਰੁੜਨ ਦੀਆਂ ਇਤਲਾਹਾਂ ਉਹ ਵੀ ਬਗੈਰ ਇਤਲਾਹ ਤੋਂ ਭਾਰਤ ਵੱਲੋਂ ਛੱਡਿਆ ਗਿਆ ਸੀਗਾ। ਹੁਣ ਸਤਲੁਜ ਦਰਿਆ 'ਚ ਜਿਹੜਾ ਰੋਡ ਛੱਡਿਆ ਗਿਆ, ਇਹਦੇ ਨਾਲ ਕਸੂਰ ਸ਼ਹਿਰ ਦੇ ਕਈ ਪਿੰਡ ਔਰ ਨਹਿਰਾਂ ਨੂੰ ਲੱਗੇ ਔਰ ਦਰਿਆਵਾਂ ਨੂੰ ਲੱਗੇ ਕਈ ਬੰਦ ਨੇ ਜਿਹੜੇ ਜ਼ਾਹਰ ਉਹ ਕੱਚੇ ਹੁੰਦੇ ਨੇ, ਉਹ ਟੁੱਟ ਗਏ ਨੇ। ਪਾਣੀ ਹੈ ਜਿਹੜਾ ਦਰਿਆ ਦਾ ਜਾਂ ਹੜ੍ਹ ਦਾ ਜਿਹੜਾ ਉਹ ਪਿੰਡਾਂ 'ਚ ਆਣ ਵੜਿਆ। ਹਾਲਾਤ ਨੇ ਜਿਹੜੇ ਉਹ ਇਸ ਪਾਸੇ ਵੀ ਖਰਾਬ ਨੇ ਜੀ। ਮਸੂਦ ਅਗਲੀ ਖਬਰ ਵੱਲ ਵਧਦੇ ਹਾਂ। ਪਾਕਿਸਤਾਨੀ ਕਬਜ਼ੇ 'ਚ ਜਿਹੜਾ ਕਸ਼ਮੀਰ ਹੈਗਾ ਉੱਥੋਂ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਤੇ ਇਹ ਇਲਜ਼ਾਮ ਹੈ ਜੀ ਉਹਨੇ ਭਾਰਤੀ ਰਾਹ ਏਜੰਸੀ ਜਿਹੜੀ ਹੈਗੀ ਹੈ ਉਹਨੂੰ GPS ਲੋਕੇਸ਼ਨ ਅਤੇ ਖੁਫੀਆ ਫੋਟੋਜ਼ ਭੇਜੀਆਂ। ਜੀ ਬਿਲਕੁਲ, ਇਸ ਗ੍ਰਿਫਤਾਰੀ ਦੀ ਤਸਦੀਕ ਹੈ ਜਿਹੜੀ ਉਹ ਪਾਕਿਸਤਾਨੀ ਸਰਕਾਰ ਕਰ ਰਹੀ ਹੈ। 20 ਅਗਸਤ ਨੂੰ ਇਸ ਬੰਦੇ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋਈ ਹੈ। ਨਾਲਾ ਸ਼ਵਾਈ ਹੈ ਜਿਹੜਾ ਇਹ ਇਲਾਕਾ ਜਿੱਥੇ ਕਿ ਭਾਰਤ ਵੱਲੋਂ ਮਿਜ਼ਾਈਲ ਹਮਲਾ ਕੀਤਾ ਗਿਆ। ਜਾਮਿਆ ਮਸਜਿਦ ਸੈਯਦਨਾ ਬਿਲਾਲ, ਇਹ ਮੁਹੱਲਾ ਪਾਜਗਰਾ ਸ਼ਵਾਈ ਰੋਡ ਮੁਜ਼ੱਫਰਾਬਾਦ ਤੇ ਸੀਗੀ ਔਰ ਇਸ ਮਸਜਿਦ ਨੂੰ ਇਹ ਆਖਿਆ ਗਿਆ ਸੀ ਭਾਰਤ ਵੱਲੋਂ ਕਿ ਇਹ ਜੈਸ਼ ਏ ਮੁਹੰਮਦ ਔਰ ਲਸ਼ਕਰ ਏ ਤੈਬਾ ਦਾ ਉਹ ਸੈਂਟਰ ਆ ਜਿੱਥੇ ਅਤਗਰਦਾਂ ਨੂੰ, ਲੜਾਕੂਆਂ ਨੂੰ ਕਹਿ ਲਓ ਕਿ ਵੈਪਨ ਟ੍ਰੇਨਿੰਗ ਦਿੱਤੀ ਜਾਂਦੀ ਹੈ, ਬੰਬ ਬਣਾਉਣ ਦੇ ਤਰੀਕੇ ਦੱਸੇ ਜਾਂਦੇ ਨੇ, ਆਪ ਮਾਰੂ ਜੈਕਟਾਂ ਬਣਾਉਣ ਦੇ ਤਰੀਕੇ ਦੱਸੇ ਜਾਂਦੇ ਨੇ, ਬਰੂਦੀ ਫਾਰਮੂਲੇ ਜਿਹੜੇ ਦੱਸੇ ਜਾਂਦੇ ਨੇ। ਇਸ ਮਸਜਿਦ ਦੀ ਲੋਕੇਸ਼ਨ ਪਾਕਿਸਤਾਨੀ ਏਜੰਸੀਆਂ ਮੁਜਬ ਇਹ ਜਿਹੜਾ ਬੰਦਾ ਜਿਹਦਾ ਨਾਮ ਦੱਸਿਆ ਗਿਆ ਕਿ ਅਬੈਦ ਜਹਾਂਗੀਰ ਹੈ, ਇਹਨੇ ਇਹ ਲੋਕੇਸ਼ਨ ਹੈ ਜਿਹੜੀ ਉਹ GPS ਲੋਕੇਸ਼ਨ ਹੈ ਭਾਰਤੀ ਖੁਫੀਆ ਏਜੰਸੀ ਰਾਹ ਹੈ ਜਿਹੜੀ ਉਹਨੂੰ ਭੇਜਿਆ ਔਰ ਫਿਰ ਉਸ ਲੋਕੇਸ਼ਨ ਦੇ ਰਾਹੀਂ ਭਾਰਤ ਵੱਲੋਂ ਇੱਥੇ ਹਮਲਾ ਕੀਤਾ ਗਿਆ। ਹੁਣ ਇਹ ਆਖਿਆ ਜਾ ਰਿਹਾ ਹੈ ਕਿ ਇਸ ਬੰਦੇ ਦਾ ਜਿਹੜਾ ਸੈੱਲ ਫੋਨ ਲਿਆ ਗਿਆ, ਮੋਬਾਈਲ ਫੋਨ ਲਿਆ ਗਿਆ ਆ, ਉਹਦੇ ਚ ਪਤਾ ਲੱਗਾ ਹੈ ਕਿ ਇਹਨੇ ਸਿਰਫ ਇਹ ਨਹੀਂ, ਇਹਦਾ ਆਪਣਾ ਕੋਈਆਂ ਤਹਿਸੀਲ ਜ਼ਿਲ੍ਹਾ ਰਾਵਲਾਕੋਟ ਦਾ ਰਹਿਣ ਵਾਲਾ ਹੈ ਔਰ ਭਾਰਤੀ ਖੁਫੀਆ ਏਜੰਸੀ ਰਾਹ ਦੇ ਨਾਲ ਇਹ ਰਾਬਤੇ ਦੇ ਵਿੱਚ ਸੀਗਾ ਔਰ ਉਹਨਾਂ ਵਾਸਤੇ ਜਸੂਸੀ ਕਰਦਾ ਸੀਗਾ। ਇਹਦੇ ਕਬਜ਼ੇ ਦੇ ਵਿੱਚੋਂ ਬਹੁਤ ਸਾਰੀਆਂ ਹੋਰ ਥਾਵਾਂ ਨੇ ਜਿਹੜੀਆਂ ਖੁਫੀਆ ਟਿਕਾਣੇ, ਫੌਜੀ ਛਾਉਣੀਆਂ, ਕੋਈ ਡੀਪੂ ਨੇ ਜਿਹੜੇ, ਉਹਨਾਂ ਦੀਆਂ ਬਕਾਇਦਾ ਤਸਵੀਰਾਂ ਨੇ ਜਿਹੜੀਆਂ ਕਿ ਸੈਂਡ ਡਾਟੇ 'ਚ ਨੇ ਉਹ ਨਿਕਲੀਆਂ ਨੇ ਜਿਹੜੀਆਂ ਇਹਨੇ ਭਾਰਤ ਨੂੰ ਕੀਤੀਆਂ ਸੀ। ਔਰ ਹੁਣ ਇਹ ਦੱਸਿਆ ਜਾ ਰਿਹਾ ਕਿ ਬੰਦੇ ਦੀ ਗ੍ਰਿਫਤਾਰੀ ਦੀ ਤਸਦੀਕ ਕੀਤੀ ਜਾ ਰਹੀ ਹੈ ਇਸ ਬੰਦੇ ਦੀ, ਅਬੈਦ ਜਹਾਂਗੀਰ ਦੀ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਹ ਕਿਹੜੀ ਗੱਲ ਮੰਨ ਚੁੱਕਿਆ ਹੈ ਔਰ ਕਿਹੜੀਆਂ ਗੱਲਾਂ ਇਹਨੂੰ ਮਨਾਉਣ ਦੇ ਨੇ। ਇਨਵੈਸਟੀਗੇਸ਼ਨ ਚੱਲ ਰਹੀ ਹੈ, ਆਉਣ ਵਾਲੇ ਦਿਨਾਂ 'ਚ ਸ਼ਾਇਦ ਕੁਝ ਹੋਰ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਜਾਣ। 15 ਤੋਂ 20 ਮਿਜ਼ਾਈਲ ਨੇ ਜਿਹੜੇ ਉਹ ਇਸ ਇਲਾਕੇ 'ਚ ਉਦੋਂ ਭਾਰਤ ਵੱਲੋਂ ਆ ਕੇ ਡਿੱਗੇ ਸੀਗੇ ਔਰ ਆਖਿਆ ਜਾ ਰਿਹਾ ਕਿ ਇਸ ਬੰਦੇ ਦੀ ਲੋਕੇਸ਼ਨ ਰਾਹੀਂ ਇਹ ਸਭ ਕੁਝ ਹੋਇਆ ਔਰ ਇਹਨੇ ਜਿਹੜੀਆਂ ਰਕਮਾਂ ਇਹਦੇ ਬਦਲੇ ਵਸੂਲੀਆਂ ਭਾਰਤੀ ਏਜੰਸੀਆਂ ਨੇ ਆਪਣੇ ਜ਼ਰੀਏ ਤੋਂ UK ਤੋਂ ਅਮਰੀਕਾ ਤੋਂ ਟ੍ਰਾਂਸਫਰ ਕੀਤੀਆਂ, ਉਹਨਾਂ ਦੀ ਪੂਰੀ ਟ੍ਰੇਲ ਵੀ ਸਮਝੀ ਗਈ ਹੈ ਔਰ ਇਹ ਬੰਦਾ ਸੁਣਿਆ ਕਿ ਮੰਨ ਵੀ ਗਿਆ ਕਿ ਹਾਂ ਮੈਂ ਪੈਸੇ ਲੈ ਕੇ ਕੰਮ ਕੀਤਾ। ਅਗਲੀ ਖਬਰ ਲੈ ਵਧਦੇ ਹਾਂ। CCD ਵੱਲੋਂ ਪਿੰਡੀ ਰੀਜਨ 'ਚ ਇੱਕ ਵੱਡੇ ਕਾਤਲ ਆਮਰ ਸ਼ਾਹ ਯਾਨੀ ਕਿ ਸੀਰੀਅਲ ਕਿਲਰ ਸੀ, ਉਹਨੂੰ ਮੁਕਾਬਲੇ 'ਚ ਮਾਰ ਦਿੱਤਾ ਗਿਆ। ਸੁਣਿਆ ਹੈ ਕਿ ਮਰਨ ਤੋਂ ਪਹਿਲੇ ਉਹਨੇ ਆਪਣੇ TikTok ਅਕਾਊਂਟ ਤੇ ਥੋੜੇ ਦਿਨ ਪਹਿਲੇ ਹੀ ਆਖਿਆ ਸੀ ਕਿ ਮੈਨੂੰ ਜਿਉਂਦੇ ਨੂੰ ਫੜ ਕੇ ਵਿਖਾਓ। ਜੀ ਬਿਲਕੁਲ, ਇਹ ਸਾਊਦੀ ਅਰਬ ਦੀ ਇੱਕ ਨਿਊਜ਼ ਵੈਬਸਾਈਟ ਹੈ, ਉਹਨੇ ਵੀ ਇਹ ਖਬਰ ਦਿੱਤੀ ਹੈ ਔਰ ਬੜੀ ਚੁੱਕ ਕੇ ਦਿੱਤੀ ਹੈ। ਅਸੀਂ ਕ੍ਰਾਈਮ ਸਟੋਰੀਜ਼ ਨੇ ਜਿਹੜੀਆਂ ਉਹ ਘੱਟ ਹੀ ਕਰਨੇ ਆ ਔਰ ਕੋਸ਼ਿਸ਼ ਕਰੀਦੀ ਹੈ ਕਿ ਕ੍ਰਾਈਮ ਦੇ ਨਾਲ, ਜੁਰਮ ਦੇ ਨਾਲ ਜੁੜੇ ਲੋਕ ਨੇ ਜਿਹੜੇ ਉਹਨਾਂ ਨੂੰ ਹੀਰੋ ਬਣਾ ਕੇ ਪੇਜ ਨਾ ਹੀ ਕੀਤਾ ਜਾਏ। ਪਾਕਿਸਤਾਨੀ ਮੀਡੀਆ, ਇੰਟਰਨੈਸ਼ਨਲ ਮੀਡੀਆ 'ਚ ਖਬਰ ਫਰੇਮ ਹੋਈ ਸੋ ਅਸੀਂ ਵੀ ਇਹ ਦੱਸ ਦਿੰਦੇ ਹਾਂ ਜੀ। ਬਿਲਕੁਲ, ਆਮਰ ਸ਼ਾਹ ਇਹਦਾ ਨਾਂ ਹੈ ਔਰ ਇਹ ਮੋਸਟ ਵਾਂਟਡ ਬੰਦਾ ਸੀਗਾ। ਬਾਬਾ ਵੀ ਇਹਨੂੰ ਕਿਹਾ ਜਾਂਦਾ ਸੀਗਾ ਤੇ ਇਸ ਬੰਦੇ ਨੂੰ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਹੈ। ਇਹ ਬੰਦਾ ਜਿਹੜਾ, ਇਹਦੇ ਬਾਰੇ ਪਤਾ ਲੱਗਾ ਹੈ ਕਿ ਸ਼ੁਰੂ ਦੇ ਵਿੱਚ ਬਿਲਕੁਲ ਇੱਕ ਸ਼ਰੀਫ ਆਦਮੀ ਸੀਗਾ, ਇੱਕ ਝਗੜਾ ਹੋਇਆ, ਝਗੜੇ ਤੋਂ ਬਾਅਦ ਇੱਕ ਬੰਦਾ ਇਹਦੇ ਕੋਲ ਕਤਲ ਹੋ ਗਿਆ, ਇਹ ਫਿਰ ਫਰਾਰ ਹੋ ਗਿਆ, ਫਿਰ ਇਹਦੇ ਭਰਾ ਨੂੰ ਉਹਨਾਂ ਨੇ ਕਤਲ ਕਰ ਦਿੱਤਾ, ਖਾਨਦਾਨ ਦੇ ਕੁਝ ਹੋਰ ਲੋਕ ਕਤਲ ਕੀਤੇ, ਫਿਰ ਇਹ ਸੀਰੀਅਲ ਕਿਲਰ ਬਣਿਆ ਕਿ ਇਹਨੇ ਬਹੁਤ ਸਾਰੇ ਇਸ਼ਤਿਹਾਰੀ ਨੇ ਜਿਹੜੇ ਉਹਨਾਂ ਨਾਲ ਲਾ ਕੇ ਇੱਕ ਗੈਂਗ ਬਣਾਇਆ ਪਿੰਡੀ ਰੀਜਨ ਦੇ ਵਿੱਚ। ਜਿਹੜਾ ਇਹ ਹੁਣ ਇੱਕ ਡਰ ਦੀ ਅਲਾਮਤ ਸੀਗਾ, ਲੋਕਾਂ ਨੂੰ ਪਰਚੀ ਘੱਲ ਦਿੰਦਾ ਸੀਗਾ ਫਰੋਤੀਆਂ ਲਈ ਕਿ ਟੈਕਸ ਭੱਤਾ ਜਿਹੜਾ ਧੱਕਾ ਜਿਹੜਾ ਇਹ ਕਰੋ, ਲੋਕ ਆਪਣੀ ਜਾਨ ਬਚਾਉਣ ਲਈ ਦਿੰਦੇ ਵੀ ਸਨ। ਈਦ ਤੋਂ ਪਹਿਲਾਂ ਇਹਨੇ ਰਾਵਲਪਿੰਡੀ, ਟੈਕਸਲਾ, ਵਾਕੈਂਟ ਔਰ ਸਰਗੋਦਾ ਦੇ ਵਿੱਚ 13 ਕਤਲ ਕੀਤੇ। ਜਦੋਂ ਇੱਕੋ ਥਾਂ ਇਹਨੇ 3 ਕਤਲ ਕੀਤੇ ਤੇ ਉਸ ਤੋਂ ਬਾਅਦ ਫਿਰ ਲੋਕ ਇੱਕ ਡਰ ਖੌਫ ਸਹਿਮ ਇਹਦੇ ਬਾਰੇ ਹੋ ਗਿਆ ਔਰ ਇਹ ਇਸ ਹੱਦ ਤੱਕ ਅਮਰ ਸ਼ਾਹ
ਅੱਗੇ ਨਿਕਲ ਚੁੱਕਿਆ ਸੀਗਾ ਕਿ ਪਾਕਿਸਤਾਨ ਤੋਂ ਬਾਹਰ ਵਸਦੇ ਲੋਕ ਨੇ ਜਿਹੜੇ ਉਹ ਆਪਣੀਆਂ ਦੁਸ਼ਮਣੀਆਂ ਪੂਰੀਆਂ ਕਰਨ ਲਈ ਇਹਨੂੰ ਬੁੱਕ ਕਰਦੇ ਸਨ ਕਿ ਫਲਾਂ ਇਲਾਕੇ ਫਲਾਂ ਘਰ ਇਹ ਤਸਵੀਰਾਂ ਇਹ ਬੰਦੇ ਮਾਰਦੇ ਐਨੇ ਪੈਸੇ ਐਡਵਾਂਸ ਆ ਗਏ ਐਨੇ ਅਸੀਂ ਤੈਨੂੰ ਭੇਜ ਦਾਂਗੇ। ਸੋ ਉਹ ਵਸੂਲੀਆਂ ਨੇ ਜਿਹੜੀਆਂ ਉਹ ਵੀ ਫੜੀਆਂ ਗਈਆਂ ਨੇ ਔਰ ਜਿਨ੍ਹਾਂ ਲੋਕਾਂ ਨੇ ਭੇਜਿਆ ਉਹ ਵੀ ਸੁਣਿਆ ਕਿ ਹੁਣ ਸ਼ਿਕੰਜੇ 'ਚ ਆਉਣਗੇ। ਆਮਰ ਸ਼ਾਹ ਬਾਰਲ ਪਾਰ ਹੋ ਗਿਆ ਜਿਹੜਾ ਪਿਛਲੇ ਕਈ ਸਾਲਾਂ ਤੋਂ ਪੂਰੀ ਪਿੰਡੀ ਰੀਜਨ 'ਚ ਭਾਵੇਂ ਟੈਕਸ ਲਾਇਆ, ਭਾਵੇਂ ਅਟਕ ਆ, ਭਾਵੇਂ ਖੁਰਦ ਆ, ਭਾਵੇਂ ਖੁਜ਼ਦਾਰ ਆ, ਭਾਵੇਂ ਹਜ਼ਰੋ ਆ, ਭਾਵੇਂ ਵਾਕੈਂਟ ਆ, ਭਾਵੇਂ ਰਾਵਲਪਿੰਡੀ ਸ਼ਹਿਰ ਆ, ਇਹਦੇ ਨਾਲ ਜੁੜੇ ਬਾਕੀ ਸ਼ਹਿਰ ਨੇ। ਯਾਨੀ ਰਾਵਲਪਿੰਡੀ ਡਿਵੀਜ਼ਨ ਦੇ ਸਾਰੇ ਜ਼ਿਲ੍ਹਿਆਂ ਦੇ ਇੱਕ ਥਾਂ ਜਿਹੜਾ ਕਤਲ ਦੇ ਮਾਮਲੇ ਦੇ ਵਿੱਚ ਕਹਿ ਲਵੋ ਕਿ ਨਾ ਵੱਜਦਾ ਸੀਗਾ ਉਹ ਇਹਦਾ ਸੀਗਾ। ਤੇ ਇਹਨੇ ਟਿਕਟੌਕ ਤੇ ਕਿਹਾ ਸੀਗਾ ਕਿ ਜੀ ਮੌਤ ਬਰਹਾਕਾ ਹੋਣੀ ਆ, ਪਰ ਸੀਸੀਡੀ ਵਾਲਿਓ ਜਿਹੜਾ ਤੁਸੀਂ ਅੱਤ ਚੁੱਕੀ ਹੈ, ਜਿੱਦਣ ਤੁਹਾਡਾ ਮੇਰਾ ਆਮਣਾ ਸਾਹਮਣਾ ਹੋਇਆ ਪਤਾ ਤੇ ਉਦੋਂ ਲੱਗੇਗਾ। ਤੇ ਕਹਿੰਦੇ ਨੇ ਕਿ ਟੈਕਸਲੇ ਦੇ ਲਾਗੇ ਸੀਸੀਡੀ ਵਾਲਿਆਂ ਨੇ ਨਾਕਾ ਲਾਇਆ ਸੀਗਾ, ਇਹਨੂੰ ਰੋਕਿਆ, ਮੋਟਰਸਾਈਕਲ ਤੇ ਜਾਣ ਡਿਆ ਸੀਗਾ, ਆਪਣੇ ਬਾਕੀ ਸਾਥੀਆਂ ਦੇ ਨਾਲ ਇਹਨੇ ਫਾਇਰਿੰਗ ਕੀਤੀ, ਪਾਰ ਕਰ ਦਿੱਤਾ ਗਿਆ। ਬਿਲਕੁਲ ਜੀ, ਉਹਨਾਂ ਨੇ ਵੀ ਆਖਿਆ ਸਾਨੂੰ ਚੈਲੰਜ ਕੀਤਾ ਹੈ, ਫਿਰ ਵੇਖ ਲਓ ਬਾਹਰ ਨਹੀਂ, ਕਾਨੂੰਨ ਨੂੰ ਚੈਲੰਜ ਕਰਨਾ ਨਹੀਂ ਨਾ ਚਾਹੀਦਾ, ਇਹ ਗੱਲ ਕਿਸੇ ਪਾਸੇ ਵੀ ਚੰਗੀ ਨਹੀਂ ਮਾੜੀ। ਇਹਦੇ ਨਾਲ ਹੀ ਮਸੂਦ ਆਪਣੇ ਸਰੋਤਿਆਂ ਕੋਲ ਅਸੀਂ ਇਜਾਜ਼ਤ ਲੈਣੀ, ਪਰ ਉਸ ਤੋਂ ਪਹਿਲੇ ਅਸੀਂ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਇਹ ਕਹੀਦਾ ਹੁੰਦਾ ਕਿ ਜੇ ਤੁਸੀਂ ਨਿਊਜ਼ ਅਪਡੇਟ ਨੂੰ ਅਪਡੇਟ ਪਾਕਿਸਤਾਨ ਨੂੰ ਸਪਾਂਸਰ ਕਰਨਾ ਹੈ ਤੇ ਸਾਡਾ ਟੈਲੀਫੋਨ ਨੰਬਰ ਹੈ 408-272-5200 4082725200। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਔਰ ਇਹਨਾਂ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਫੇਸਬੁੱਕ ਤੇ, ਸਾਡੇ YouTube ਤੇ, ਸਾਡੇ ਟਿਕਟੌਕ ਤੇ, ਸਾਡੇ ਇੰਸਟਾ ਤੇ ਔਰ ਬਾਕੀ ਡਿਜੀਟਲ ਪਲੇਟਫਾਰਮਸ ਤੇ ਵੇਖ ਵੀ ਸਕਦੇ ਜੀ। ਅੱਜ ਤੱਕ ਲਈ ਜੀ ਖਬਰਾਂ ਇੰਨੀਆਂ ਹੀ ਆ। ਅਪਡੇਟ ਪਾਕਿਸਤਾਨ ਦੇ ਅਗਲੇ ਬੁਲੇਟਿਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।